ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਟੋਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਵਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ, ਸਰਬਜੀਤ ਸਿੰਘ ਸ਼ੋਕਰ ਟਰਲਕ ਤੇ ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸੈਂਟਰਲ ਵੈਲੀ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082725200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 3 ਮਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਚੋਣ ਕਮਿਸ਼ਨ ਤੋਂ। ਕੱਲ ਵੀ ਆਪਾਂ ਪ੍ਰੋਗਰਾਮ ਦੇ ਵਿੱਚ ਚੋਣ ਕਮਿਸ਼ਨ ਦੀ ਸਟੇਟਮੈਂਟ ਬਾਰੇ ਚਰਚਾ ਕੀਤੀ ਸੀ। ਹੁਣ ਇੱਕ ਸਟੇਟਮੈਂਟ ਫੇਰ ਆਈ ਹੈ ਚੋਣ ਕਮਿਸ਼ਨ ਦੀ। ਚੋਣ ਕਮਿਸ਼ਨ ਕਹਿ ਰਿਹਾ ਹੈ ਕਿ 6% ਵੱਧ ਵੋਟਾਂ ਪਈਆਂ ਨੇ ਪਹਿਲੇ ਗੇੜ ਦੇ ਨਾਲੋਂ, ਸ਼ਾਇਦ ਕਹਿਣਾ ਚਾਹੁੰਦੇ ਨੇ ਇਹ। ਪ੍ਰਵੀਨ ਜੀ, ਪਹਿਲੇ ਗੇੜ ਦੀਆਂ ਵੋਟਾਂ ਵੀ ਤੇ ਦੂਜੇ ਗੇੜ ਦੀਆਂ ਵੋਟਾਂ ਵੀ, ਦੋਵਾਂ ਚੋਂ ਕਹਿੰਦੇ 6% ਵੋਟ ਪ੍ਰਤੀਸ਼ਤ ਵੱਧ ਗਿਆ। ਠੀਕ ਹੈ ਜੀ। ਇਹ ਆਪਣੇ ਆਪ ਦੇ ਵਿੱਚ ਸਵਾਲ ਪੈਦਾ ਕਰਦਾ ਹੈ ਕਿ ਪਹਿਲੇ ਗੇੜ ਦੀਆਂ ਵੋਟਾਂ 19 ਅਪ੍ਰੈਲ ਨੂੰ ਪੈਂਦੀਆਂ ਨੇ ਜੀ, ਤੇ ਚੋਣ ਕਮਿਸ਼ਨ 30 ਅਪ੍ਰੈਲ ਨੂੰ ਇਹ ਡਾਟਾ ਨਸਰ ਕਰ ਰਿਹਾ, ਹੁਣ ਅਪਡੇਟ ਕਰਕੇ 11 ਦਿਨਾਂ ਬਾਅਦ। ਆਪਾਂ ਕੱਲ ਜ਼ਿਕਰ ਕਰ ਰਹੇ ਸੀ ਕਿ ਮੈਂ ਉਹ ਡਾਟਾ ਸਾਰਾ ਖੰਗਾਲ ਰਿਹਾ ਤੇ ਇਹਦੇ ਤੇ ਆਪਾਂ ਚਰਚਾ ਜਲਦੀ ਉਹ ਲੈ ਕੇ ਹਾਜ਼ਰ ਹੋਵਾਂਗੇ ਕਿ ਇਹ ਐ ਕਿਵੇਂ ਹੈ। ਸੋ ਇੱਕ ਪਾਸੇ ਅਦਾਲਤ ਦੇ ਵਿੱਚ ਵਿਰੋਧੀ ਧਿਰਾਂ ਸਵਾਲ ਖੜਾ ਕਰਦੀਆਂ ਕਿ ਸਾਨੂੰ EVM ਤੇ ਸ਼ੰਕੇ ਸ਼ੋਭੇ ਨੇ, ਜਾਂ ਤਾਂ ਜੀ ਪਰਚੀਆਂ ਰਾਹੀਂ ਵੋਟਾਂ ਪਵਾ ਲਓ, ਜਾਂ ਫਿਰ ਘੱਟੋ ਘੱਟ ਜਿਹੜੀ ਉਹ BPAT ਮਸ਼ੀਨਾਂ ਨਾਲ ਲੱਗਦੀਆਂ ਨੇ ਉਹਨਾਂ ਦੀਆਂ ਪਰਚੀਆਂ ਦਾ ਮਿਲਾਣੇ ਕਰ ਲਓ, ਹੈ ਨਾ। ਤੇ ਉਸ ਮਸਲੇ ਤੇ ਬਕਾਇਦਾ ਤੌਰ ਤੇ ਮਾਨਯੋਗ ਅਦਾਲਤ ਨੇ ਇਹਨਾਂ ਧਿਰਾਂ ਨੂੰ, ਜਿਨ੍ਹਾਂ ਨੇ ਪਟੀਸ਼ਨ ਪਾਈ ਸੀ, ਉਹਨਾਂ ਨੂੰ ਕਿਹਾ ਸੀਗਾ ਕਿ ਤੁਸੀਂ ਚੋਣ ਕਮਿਸ਼ਨ ਤੇ ਭਰੋਸਾ ਤਾਂ ਰੱਖੋ, ਸਿਸਟਮ ਤੇ ਭਰੋਸਾ ਤਾਂ ਰੱਖੋ, ਕੋਈ ਏਦਾਂ ਨਹੀਂ ਹੁੰਦਾ ਕਿ। ਪਰ ਹੁਣ ਆਹ ਜਿਹੜੇ ਅੰਕੜੇ ਆ ਰਹੇ ਨੇ, ਇਹ ਤਾਂ ਐਂ ਹੈ ਜੀ ਕਿ ਜਿਵੇਂ ਚੋਣ ਕਮਿਸ਼ਨ ਅਦਾਲਤ ਦਾ ਭਰੋਸਾ ਹੀ ਤੋੜੀ ਜਾਂਦਾ ਕਿ ਤੁਸੀਂ ਇਸ ਸਥਿਤੀ 'ਚ ਆ ਗਏ। 19 ਅਪ੍ਰੈਲ ਨੂੰ 102 ਲੋਕ ਸਭਾ ਸੀਟਾਂ ਤੇ ਵੋਟਾਂ ਪਈਆਂ। ਸ਼ਾਮ ਨੂੰ 6-7 ਵਜੇ ਚੋਣ ਕਮਿਸ਼ਨ ਕਹਿੰਦਾ 60% ਵੋਟਾਂ ਪੋਲ ਹੋਈਆਂ ਨੇ ਜੀ। ਠੀਕ ਹੈ ਜੀ। ਤੇ ਸਵੇਰ ਤੱਕ ਹਰ ਵਾਰ ਰੂਟੀਨ ਦੇ ਵਿੱਚ ਹੈ ਕਿ ਸਵੇਰ ਤੱਕ ਥੋੜਾ ਬਹੁਤ ਅੰਕੜਾ ਅਪਡੇਟ ਹੋ ਕੇ ਨਵਾਂ ਆ ਜਾਂਦਾ ਹੁੰਦਾ, ਕਿਉਂਕਿ ਸਾਰੇ ਥਾਵਾਂ ਤੋਂ ਜੋੜ ਤੋੜ ਕਰਕੇ ਕਈ ਵਾਰ ਦੇਰੀ ਆਉਂਦੀ ਹੈ, ਕਿਤੋਂ ਕੁਛ ਹੁੰਦੀ ਹੈ। ਇਸ ਲਈ ਸਵੇਰੇ ਆਇਆ ਕਿ 62 ਤੋਂ 63% ਹੈਗੀ ਹੈ ਜੀ ਵੋਟ ਪ੍ਰਤੀਸ਼ਤ। ਉਹ ਸਮਝ ਆ ਗਈ ਗੱਲ। ਪਰ 11 ਦਿਨਾਂ ਬਾਅਦ ਤੁਸੀਂ ਕਹੋ ਕਿ ਨਾ 60% ਸੀ, ਨਾ 62-63 ਸੀ, ਇਹ ਤਾਂ 66.14 ਸੀ ਜੀ। ਹੁਣ ਤੁਸੀਂ ਕਹੋ 66% ਤੋਂ ਉੱਪਰ ਸੀ, 6% ਵੋਟ ਸਿੱਧੀ ਵੱਧ ਗਈ। ਇਹਨੇ ਸ਼ੰਕੇ ਤਾਂ ਪੈਦਾ ਕਰਨੇ ਆ ਨਾ ਫਿਰ, ਕਿ 11 ਦਿਨਾਂ ਬਾਅਦ ਅਪਡੇਟ ਕਿਵੇਂ। EVM ਹੈ ਭਾਈ, ਬਟਨ ਦੱਬ ਕੇ ਤੁਹਾਨੂੰ ਪਤਾ ਲੱਗ ਜਾਂਦਾ ਕਿੰਨੀਆਂ ਵੋਟਾਂ ਪੋਲ ਹੋਈਆਂ। ਅੱਜ ਕੱਲ ਈਮੇਲ ਤੇ WhatsApp ਦਾ ਯੁੱਗ ਹੈ, ਜਦ ਇਹ ਸਾਰਾ ਕੁਝ ਅੰਕੜੇ ਮਿਲਾਨ ਹੋ ਜਾਂਦੇ ਨੇ ਜੀ, ਤੇ ਫਿਰ ਇਹ ਵਰਤਾਰਾ ਕਿਉਂ। ਇਸੇ ਤਰ੍ਹਾਂ ਦੂਜੇ ਗੇੜ ਦੀਆਂ ਵੋਟਾਂ 26 ਅਪ੍ਰੈਲ ਨੂੰ ਪਈਆਂ ਜੀ, ਤੇ ਉਹਦੇ ਅੰਕੜੇ ਵੀ ਤੁਸੀਂ ਉਸ ਦਿਨ ਸ਼ਾਮ ਨੂੰ ਕਹਿ ਰਹੇ ਹੋ 7 ਵਜੇ ਤੱਕ ਕਿ 60.96% ਨੇ ਜੀ, ਲਗਭਗ 61% ਵੋਟਾਂ ਨੇ। ਤੇ ਉਹਦੀਆਂ ਵੀ ਤੁਸੀਂ 4-5 ਦਿਨਾਂ ਬਾਅਦ ਅਪਡੇਟ ਕਰਦੇ ਹੋ 30 ਅਪ੍ਰੈਲ ਨੂੰ, ਨਾਲੇ ਕਹਿੰਦੇ ਨਹੀਂ ਜੀ ਇਹ ਵੀ 66.71 ਸੀ ਜੀ। ਹੁਣ ਇੱਥੇ ਵੀ ਤੁਸੀਂ 6% ਦੇ ਕਰੀਬ ਵੋਟਾਂ ਵਧਾ ਰਹੇ ਹੋ। ਸੋ ਇਹ ਕੀ ਰੂਟੀਨ 'ਚ ਵੱਧ ਗਈਆਂ ਜੀ, ਕੀ ਇਹ ਸ਼ਰਾਰਤਨ ਹੈ, ਕੀ ਚੋਣ ਕਮਿਸ਼ਨ ਇੰਨਾ ਨਲਾਇਕ ਹੈ ਕਿ ਉਹ 2-4 ਮਸ਼ੀਨਾਂ ਰੱਖ ਕੇ ਭੁੱਲ ਗਿਆ, ਉਹਨੂੰ ਹਿਸਾਬ ਕਿਤਾਬ ਨਹੀਂ ਚੜਾਉਣਾ ਆ, ਜਾਂ ਫਿਰ ਇਹ ਸਵਾਲ ਹੈ ਕਿ ਇਹਦੇ ਪਿੱਛੇ ਕੋਈ ਖੇਲ ਹੈ। ਹੁਣ ਇਹ 6% ਜਿਹੜੀ ਆਪਾਂ ਗੱਲ ਕੀਤੀ ਹੈ ਪ੍ਰਵੀਨ ਜੀ, 102 ਸੀਟਾਂ ਦੀ ਜੀ, ਇਹ ਔਸਤ ਹੈ ਕਿ ਕਿਤੇ 1% ਵਧੀਆਂ, ਕਿਤੇ 2% ਵਧੀਆਂ, ਹੈ ਨਾ, ਤਾਂ ਔਸਤ 6 ਬਣੀ ਹੋਣੀ ਨਾ। ਪਰ ਜੇ 6 ਤੋਂ ਉੱਪਰ ਨੇ ਕਿਤੇ, ਤਾਂ 6 ਤੱਕ ਆਈ ਨਾ ਔਸਤ। ਪ੍ਰਵੀਨ ਜੀ ਹੈਰਾਨ ਹੋਣਗੇ ਆਪਣੇ ਸਰੋਤੇ ਤੇ ਦਰਸ਼ਕ, ਇੱਕ ਸੂਬੇ 'ਚ 25% ਵੋਟਾਂ ਵੱਧ ਗਈਆਂ ਕਹਿੰਦੇ। ਉਹ ਅੱਛਾ। ਇੱਕ ਸੂਬੇ 'ਚ ਕਹਿੰਦੇ 12% ਤੋਂ ਵੱਧ ਵੋਟਾਂ ਵੱਧ ਗਈਆਂ। ਮਤਲਬ ਇੰਨਾ ਫਰਕ ਕਿਵੇਂ ਆ ਸਕਦਾ, ਆਪਣੇ ਸਵਾਲ ਹੈ। ਲਕਸ਼ਦੀਪ ਦੇ ਵਿੱਚ 59.2 59.2% ਵੋਟ ਦੱਸੀ ਸੀ ਇਹਨਾਂ ਨੇ 19 ਅਪ੍ਰੈਲ ਨੂੰ, ਤੇ ਹੁਣ 30 ਅਪ੍ਰੈਲ ਨੂੰ ਕਹਿੰਦੇ ਜੀ 84.16 ਪਈ ਆ। ਮਤਲਬ ਉਦੋਂ 60 ਵੀ ਨਹੀਂ ਗਈ, 60% ਤੋਂ ਵੀ ਵੋਟ ਥੱਲੇ ਆ, ਤੇ ਹੁਣ ਤੁਸੀਂ ਕਹਿ ਰਹੇ ਹੋ 84% ਤੋਂ ਵੀ ਉੱਪਰ ਆ।
ਤੋਂ ਸਿੱਧਾ 25.14% ਵੋਟ, 25% ਤੋਂ ਜ਼ਿਆਦਾ ਵੋਟ ਵੱਧ ਗਈ ਜੀ ਕਹਿੰਦੇ 11 ਦਿਨਾਂ 'ਚ। ਹੁਣ ਇਹਦਾ ਮਤਲਬ ਸਵਾਲ ਖੜੇ ਹੋਣਗੇ ਨਾ ਫਿਰ। ਇਸੇ ਤਰ੍ਹਾਂ ਅਰੁਣਾਚਲ ਪ੍ਰਦੇਸ਼ ਉਦਣ ਦੱਸ ਰਹੇ ਸੀ 19 ਅਪ੍ਰੈਲ ਨੂੰ ਪਹਿਲੇ ਗੇੜ 'ਚ ਕਿ ਇੱਥੇ 65.46% ਵੋਟਾਂ ਪਈਆਂ ਜੀ। ਹੁਣ ਕਹਿੰਦੇ ਨਹੀਂ ਜੀ 77.68, ਮਤਲਬ 12% ਤੋਂ ਵੀ ਜ਼ਿਆਦਾ ਵੱਧ ਗਈਆਂ ਜੀ ਕਹਿੰਦੇ ਹੁਣ ਵੋਟਾਂ ਹੈ। ਤੇ ਇਸੇ ਤਰ੍ਹਾਂ ਤੁਸੀਂ ਇਹ ਦੇਖੋ ਕਿ ਸਿੱਕਮ ਦੇ ਵਿੱਚ ਕਹਿੰਦੇ 11.82% ਵੋਟ ਵੱਧ ਗਈ ਜੀ ਹੁਣ। ਫਿਰ ਇਸੇ ਤਰ੍ਹਾਂ ਮਹਾਰਾਸ਼ਟਰ ਦੇ ਵਿੱਚ ਕਹਿੰਦੇ ਜੀ 8.42 ਵੱਧ ਗਈ ਹੈ। ਫਿਰ ਕਹਿੰਦੇ ਜੀ ਤਾਮਿਲਨਾਡੂ ਦੇ ਵਿੱਚ 7.53 ਵੱਧ ਗਈ ਹੈ। ਅੰਡੋਮਾਨ ਨਿਕੋਬਾਰ 'ਚ 7.23 ਵੱਧ ਗਈ ਹੈ। ਤੇ ਪੱਛਮੀ ਬੰਗਾਲ ਦੇ ਵਿੱਚ ਜੀ 4.54, ਮਤਲਬ ਕਿ ਲਗਭਗ 5% ਵੱਧ ਗਈ ਜੀ ਹੈ। ਫਿਰ ਉੱਤਰ ਪ੍ਰਦੇਸ਼ ਦੇ ਵਿੱਚ 3.5% ਵੱਧ ਗਈ ਜੀ। ਬਿਹਾਰ 'ਚ ਵੀ ਕਹਿੰਦੇ ਲਗਭਗ 2% ਵੱਧ ਗਈ ਜੀ। ਸੋ ਇੰਜ ਔਸਤ 6% ਨਿਕਲੇ, ਪਰ 6% ਵਧਣੀ ਆਪਣੇ ਆਪ ਸੰਕੇ ਸ਼ੋਭੇ ਨੇ 11 ਦਿਨਾਂ ਬਾਅਦ। ਦੂਸਰੇ ਗੇੜ 'ਚ ਵੀ ਫਿਰ ਸੇਮ ਉਹੀ ਵਰਤਾਰਾ, ਲਗਭਗ 19% ਫਿਰ ਵਧਣੀ। ਫਿਰ ਇਸ ਤੋਂ ਵੀ ਅੱਗੇ ਕਿ ਕਈ ਸੂਬਿਆਂ 'ਚ 25%, 12%, 8%। ਸੋ ਇਸ ਨੇ ਚੋਣ ਕਮਿਸ਼ਨ ਤੇ ਸਵਾਲ ਖੜਾ ਕਰ ਦਿੱਤਾ। ਔਰ ਚੋਣ ਕਮਿਸ਼ਨ ਨੇ ਮੈਨੂੰ ਲੱਗਦਾ ਵਿਰੋਧੀ ਦਲਾਂ ਦੀ, ਮੀਡੀਆ ਦੀ, ਚਿੰਤਤ ਧਿਰਾਂ ਦੀ ਤਾਂ ਬੇਭਰੋਸਗੀ ਗਵਾਈ ਹੈ, ਅਦਾਲਤ ਦੀ ਬੇਭਰੋਸਗੀ ਵੀ ਗਵਾ ਲਈ ਜਿਨ੍ਹਾਂ ਨੇ ਉਸ ਪਰ ਭਰੋਸਾ ਜਤਾਇਆ ਸੀ। ਜੀ, ਮੈਨੂੰ ਤਾਂ ਲੱਗਦਾ ਸ਼ਰਮਾ ਜੀ ਚੋਣ ਨਤੀਜੇ ਛੇਤੀ ਐਲਾਨ ਦੇਣੇ ਚਾਹੀਦੇ, ਕਿਤੇ ਐਂ ਵੱਧਦੀ ਵੋਟਿੰਗ ਵਧੀ ਨਾ ਜਾਵੇ ਪਰਸੈਂਟੇਜ। ਪ੍ਰਵੀਨ ਜੀ ਤੁਸੀਂ ਇੱਕ ਹੋਰ ਚੀਜ਼ ਦੇਖੋ ਕਿ 2014 ਤੱਕ ਇਹ ਵਿਰੋਧੀ ਧਿਰਾਂ ਨੇ ਸਵਾਲ ਵੀ ਖੜਾ ਕੀਤਾ ਕਿ 2014 ਤੱਕ ਚੋਣ ਕਮਿਸ਼ਨ ਦੇ ਸਾਰੇ ਅੰਕੜੇ ਹਲਕਾ ਵਾਈਜ਼, ਵੋਟਰ ਵਾਈਜ਼ ਵੈਬਸਾਈਟ ਤੇ ਅਪਡੇਟ ਹੁੰਦੇ ਸੀ। ਕਹਿੰਦੇ ਕਿ ਆਹ ਸੂਬਾ ਹੈ, ਇਹ ਸੂਬੇ ਦੇ ਇੰਨੇ ਹਲਕੇ ਨੇ, ਇੰਨੇ ਹਲਕਿਆਂ ਦੇ ਵਿੱਚ ਇੰਨੀਆਂ ਵੋਟਾਂ ਨੇ, ਉਹ ਸਾਰਾ ਡਾਟਾ ਹੁੰਦਾ ਸੀ। ਕਹਿੰਦੇ 2014 ਤੋਂ ਬਾਅਦ ਉਹ ਡਾਟਾ ਨਹੀਂ ਅਪਡੇਟ ਹੁੰਦਾ। ਬਿਲਕੁਲ। ਤੇ ਉਧਰ ਮਮਤਾ ਬੈਨਰਜੀ ਵੀ ਕੁਛ ਇਸੇ ਤਰ੍ਹਾਂ ਦੀ ਸ਼ੰਕਾ ਜਿਹੜਾ ਪ੍ਰਗਟਾ ਰਹੇ ਨੇ। ਉਹ ਕਹਿੰਦੇ ਕਿ ਇਹ ਤਾਂ ਈਵੀਐਮ ਮਸ਼ੀਨਾਂ ਹੀ ਬਦਲ ਰਹੇ ਆ। ਪ੍ਰਵੀਨ ਜੀ ਹੋਇਆ ਕੀ ਸੀਗਾ ਕਿ ਜਦੋਂ ਮਾਮਲਾ ਅਦਾਲਤ 'ਚ ਗਿਆ ਸੀ ਤਦ ਅਦਾਲਤ ਨੇ ਇਹ ਕਹਿੰਦਿਆਂ ਹੋਇਆ ਕਿ ਸਿਸਟਮ ਤੇ ਭਰੋਸਾ ਰੱਖੋ, ਜੇ ਤੁਹਾਨੂੰ ਸ਼ੰਕੇ ਸ਼ੁਬੇ ਹੋਣਗੇ ਨਤੀਜਿਆਂ ਤੋਂ 4 ਤੋਂ 5 ਦਿਨਾਂ ਵਿੱਚ ਤੁਸੀਂ ਸ਼ਿਕਾਇਤ ਦਰਜ ਕਰਾ ਦਿਓ। ਸ਼ਿਕਾਇਤ ਦਰਜ ਕਰਾ ਕੇ ਉਹਦੀ ਆਪਾਂ ਪੜਚੋਲ ਕਰਾ ਲਾਂਗੇ। ਉਹ ਪੜਚੋਲ ਦਾ ਖਰਚਾ ਪਹਿਲਾਂ ਜਮ੍ਹਾਂ ਕਰਾਉਣਾ ਪਊਗਾ ਉਮੀਦਵਾਰ ਨੂੰ ਜਿਹਨੂੰ ਨਤੀਜਿਆਂ ਤੇ ਸ਼ੱਕ ਹੈ। ਜੇ ਪੜਚੋਲ ਦੇ ਵਿੱਚ ਉਹ ਕਾਰਵਾਈ ਸਹੀ ਪਾਈ ਗਈ ਕਿ ਹਾਂ ਛੇੜਖਾਨੀ ਹੋਈ ਹੈ ਜਾਂ ਉਹਦੇ ਨਾਲ ਕੋਈ ਧੋਖਾਧੜੀ ਹੋਈ ਹੈ ਤਾਂ ਉਹਦਾ ਖਰਚਾ ਵੀ ਵਾਪਸ ਹੋ ਜਾਊਗਾ ਤੇ ਕਾਰਵਾਈ ਵੀ ਹੋਊਗੀ। ਸੋ ਉਹਦੇ ਲਈ ਹੁਣ ਚੋਣ ਕਮਿਸ਼ਨ ਕਹਿੰਦੇ ਜਿਸ ਤਰ੍ਹਾਂ ਪ੍ਰਬੰਧ ਕਰਦੇ ਫਿਰਦੇ ਆ ਕਿ ਸਾਨੂੰ ਇੰਜੀਨੀਅਰ ਦੀ ਵੀ ਲੋੜ ਪੈਣੀ ਹੈ ਜੀ, ਸਾਨੂੰ ਜਾਂਚ ਕਮੇਟੀ ਦੀ ਵੀ ਲੋੜ ਪੈਣੀ ਹੈ ਜੀ, ਅਸੀਂ ਉਹ ਪ੍ਰਬੰਧ ਕਰਦੇ ਫਿਰਦੇ ਹਾਂ। ਪਰ ਆਹ ਜਿਹੜੇ ਅੰਕੜੇ ਵਧੇ ਇਹਦੇ ਉੱਤੇ ਵਿਰੋਧੀ ਧਿਰਾਂ ਸਾਰੀਆਂ ਸਾਹਮਣੇ ਆ ਗਈਆਂ। ਕਾਂਗਰਸ ਕਹੀ ਜਾਂਦੀ ਹੈ, ਕਹਿੰਦੀ ਜੀ ਕਿ ਕਿੱਥੇ ਆ ਫਿਰ ਪਾਰਦਰਸ਼ਤਾ ਤੁਹਾਡੀ, ਨਾ ਤੁਸੀਂ ਵੋਟਾਂ ਦੇ ਅੰਕੜੇ ਚੜਾ ਰਹੇ ਹੋ, ਅਪਡੇਟ ਕਰ ਰਹੇ ਹੋ, ਵੋਟਰ ਕਿੰਨੇ ਨੇ ਨਾ ਉਹ, ਤੇ 11 ਦਿਨਾਂ ਤੁਸੀਂ ਇਹ ਵੋਟ ਫੀਸ ਵੀ ਵਧੀ ਜਾਂਦੀ ਹੈ। ਇਹਦੇ ਪਿੱਛੇ ਕਾਰਨ ਦੱਸੋ, ਕਹਿੰਦੇ ਕੀ ਹੈ, ਤੁਹਾਡੀ ਮਨਸ਼ਾ ਕੀ ਹੈ। ਫਿਰ ਇਸੇ ਤਰ੍ਹਾਂ ਸੀਤਾਰਾਮ ਯੇਚੁਰੀ ਹੋਰੀ, ਜੋਗਿੰਦਰ ਯਾਦਵ ਹੋਰੀ, ਇਹ ਸਾਰਿਆਂ ਨੇ ਵੀ ਸਵਾਲ ਖੜੇ ਕਰਤੇ। ਤੇ ਇਹ ਇਸੇ ਕਤਾਰ ਦੇ ਵਿੱਚ ਮਮਤਾ ਬੈਨਰਜੀ ਵੀ ਹੈ। ਮਮਤਾ ਬੈਨਰਜੀ ਕਹਿੰਦੀ ਕਿ ਮੈਨੂੰ ਤਾਂ ਇਹ ਲੱਗਦਾ ਕਿ ਇਹ ਈਵੀਐਮ ਬਦਲੀ ਜਾਂਦੇ ਨੇ, ਈਵੀਐਮ ਬਦਲ ਦਿੰਦੇ ਨੇ, ਉਹਦੇ ਵਿੱਚ ਨਵੇਂ ਵੋਟ ਵਾਲਾ ਹੁੰਦਾ ਤੇ ਸਾਫ਼ ਹੋ ਗਿਆ। ਉਹ ਹੁਣ ਕੁਝ ਵਿਰੋਧੀ ਧਿਰਾਂ ਤਾਂ ਇਹ ਵੀ ਕਹਿਣ ਲੱਗ ਪਈਆਂ ਕਿ ਹੁਣ ਆਹ 2 ਵਾਰ ਜਿਹੜੀ ਵੋਟ % ਵਧਣ ਦਾ ਮਸਲਾ ਆਇਆ ਕਿ ਹੋ ਸਕਦਾ ਅਗਲੀ ਵਾਰ ਵੋਟ % ਵਧਣ ਦੀ ਬਜਾਏ ਪਹਿਲਾਂ ਹੀ ਵਧਾ ਕੇ ਦੱਸ ਦਿਆ ਕਰ, ਬਾਅਦ ਚ ਉਹਦੇ ਹਿਸਾਬ ਨਾਲ ਮਸ਼ੀਨਾਂ ਫਿੱਟ ਕਰ ਦਿਆ ਕਰਦੀਆਂ। ਇੱਥੋਂ ਤੱਕ ਸ਼ੰਕੇ ਸ਼ੋਭੇ, ਮਤਲਬ ਜੇ ਆਪ ਮਹਾਰੇ ਵੀ ਹੁਣ ਸੱਤਾਧਾਰੀ ਤੇ ਜਿੱਤ ਰਹੀ ਹੋਊਗੀ ਤਾਂ ਵੀ ਲੋਕਾਂ ਲਈ ਇੱਕ ਸ਼ੰਕਾ ਖੜਾ ਹੋ ਗਿਆ ਕਿ ਆਹ ਖੇਡ ਹੈ, ਇਹ ਕੀ ਹੈ ਜੀ। ਸੋ ਇਸ ਸਭ ਦੇ ਦਰਮਿਆਨ ਜਿਹੜਾ ਮਤਲਬ ਕਿ ਇਸ ਨੂੰ ਸਮਝਣ ਦੀ ਲੋੜ ਹੈ। ਜਿਵੇਂ ਮਮਤਾ ਬੈਨਰਜੀ ਕਹਿ ਰਹੀ ਹੈ ਕਿ ਈਵੀਐਮ ਬਦਲ ਰਹੇ ਨੇ ਜਾਂ ਮਸ਼ੀਨਾਂ 'ਚ ਛੇੜਖਾਨੀ ਹੈ, ਇਹ ਸਭ ਦੇ ਦਰਮਿਆਨ ਇਹ ਪਹਿਲੂ ਇਹਨਾਂ ਲਈ ਚੁਣੌਤੀ ਬਣ ਗਿਆ ਕਿ ਹੁਣ ਇਹਦੇ ਨਾਲ ਨਜਿੱਠਣਗੇ ਕਿਵੇਂ, ਇਹਦੀ ਸਫਾਈ ਕਿਵੇਂ ਦੇਣਗੇ, ਇਸ ਪਹਿਲੂ ਤੋਂ ਉੱਭਰਨਗੇ ਕਿਵੇਂ, ਕਿਉਂਕਿ ਇਹ ਇੱਕ ਇਹਨਾਂ ਲਈ ਵੱਡਾ ਸਵਾਲ ਹੈ। ਤੇ ਸੋਸ਼ਲ ਮੀਡੀਆ ਤੇ ਤਾਂ ਇਹ ਟੈਗਲਾਈਨ ਵੀ ਚੱਲਣ ਲੱਗ ਪਈ ਕਿ ਇਹ ਭਾਰਤੀ ਚੋਣ ਕਮਿਸ਼ਨ ਨਹੀਂ ਗਾ ਜੀ, ਇਹ ਭਾਜਪਾਈ ਚੋਣ ਕਮਿਸ਼ਨ ਹੈ। ਸੋ ਫਿਰ ਇਸ ਬਦਨਾਮੀ ਦਾ ਟਿੱਕਾ ਪਹਿਲਾਂ ਸਵਾਲ ਉੱਠਦੇ ਰਹੇ ਨੇ, ਸ਼ੰਕੇ ਉੱਠਦੇ ਰਹੇ ਨੇ, ਅਦਾਲਤਾਂ ਤੱਕ ਮਾਮਲਾ ਜਾਂਦਾ ਰਿਹਾ। ਤੇ ਜੇ 11 ਦਿਨਾਂ ਬਾਅਦ ਈਵੀਐਮ ਵਾਲੀਆਂ ਵੋਟਾਂ ਦੇ ਦੌਰਾਨ ਵੀ ਚੋਣ ਕਮਿਸ਼ਨ ਕਹੂਗਾ ਜੀ ਕਿ ਹੁਣ ਅੰਕੜੇ ਵੱਧ ਗਏ ਤਾਂ ਫਿਰ ਸਵਾਲ ਤਾਂ ਉੱਠਣਗੇ ਜਨਾਬ। ਜੀ। ਤੇ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਗੱਲ ਕਰੀਏ ਆਪਾਂ ਪੰਜਾਬ ਦੀ ਪੋਲਿਟਿਕਸ ਦੀ। ਆਪਾਂ ਲਗਾਤਾਰ ਸਿਆਸੀ ਪਾਰਟੀਆਂ ਦੇ ਘਮਸਾਨ ਤੇ ਚਰਚਾ ਕਰਦੇ ਆ ਰਹੇ ਹਾਂ ਕਿ ਕਿਹੜੀ ਪਾਰਟੀ ਦੀਆਂ ਕਿੰਨੀਆਂ ਸੀਟਾਂ ਤੇ ਜਿਹੜਾ ਘਮਸਾਨ ਉਹ ਪੈ ਰਿਹਾ। ਆਮ ਆਦਮੀ ਪਾਰਟੀ ਦੀਆਂ ਕਹਿੰਦੇ 6 ਸੀਟਾਂ ਤੇ ਇਹਨਾਂ ਤੇ ਵੀ ਹੈਗੀ ਅੰਦਰੂਨੀ ਖਿੱਚੋਤਾਣ ਜੀ। ਹਾਂ ਬਿਲਕੁਲ ਪ੍ਰਵੀਨ ਜੀ, ਜਦੋਂ ਆਪਾਂ ਕਾਂਗਰਸ ਦੀ ਗੱਲ ਕਰਦੇ ਹਾਂ, ਜਦੋਂ ਆਪਾਂ ਮਤਲਬ ਕਿ ਭਾਜਪਾ ਦੀ ਗੱਲ ਕਰਦੇ ਹਾਂ, ਜਦੋਂ ਆਪਾਂ ਪੰਜਾਬ 'ਚ ਅਕਾਲੀਆਂ ਦੀ ਗੱਲ ਕਰਦੇ ਹਾਂ ਤਾਂ ਸੱਤਾਧਾਰੀ ਧਿਰ ਦਾ ਜ਼ਿਕਰ ਵੀ ਤਾਂ ਆਊਗਾ। ਤੇ ਸੱਤਾਧਾਰੀ ਧਿਰ ਦੇ ਵਿੱਚ ਖਾਸ ਕਰਕੇ ਇਹ ਹੁੰਦਾ ਕਿ ਜਿੱਤਣ ਦੀ ਉਮੀਦ ਵੱਧ ਹੁੰਦੀ ਹੈ ਧਿਰਾਂ ਨੂੰ, ਨੁਮਾਇੰਦਿਆਂ ਨੂੰ ਆਸ ਵੱਧ ਹੁੰਦੀ ਹੈ ਕਿ ਸਾਡੇ ਕੋਲ ਤਾਕਤ ਹੈ, ਸੱਤਾ ਹੈ ਜੀ।
ਕਿ ਉਹਦੇ ਬਲ ਤੇ ਜਿੱਤਣ ਦੀ ਜੇ ਤਾਂਘ ਜ਼ਿਆਦਾ ਹੁੰਦੀ ਆ, ਉਮੀਦ ਜ਼ਿਆਦਾ ਹੁੰਦੀ ਆ, ਤਾਂ ਉੱਥੇ ਫਿਰ ਖਿੱਚੋਤਾਣ ਵੀ ਉਨੀ ਓ ਵੱਧਦੀ ਹੈ ਨਾ। ਅਗਲਾ ਕਹਿੰਦਾ ਕਿ ਮੇਰੀ ਟਿਕਟ ਕਟਾਤੀ ਹੈ, ਮੈਨੂੰ ਮਿਲੀ ਹੁੰਦੀ, ਲੈ ਮੈਂ ਤਾਂ ਇਹਨੂੰ ਵੱਧ ਜਿੱਤ ਜਾਂਦਾ, ਹੈ ਨਾ। ਸੋ ਉਹ ਖਿੱਚੋਤਾਣ। ਤੇ ਫਿਰ ਦੂਜਾ, ਜਦੋਂ ਤੁਸੀਂ ਬਾਹਰਲੇ ਨੂੰ ਲਿਆਂਦਾ ਹੋਵੇ, ਫਿਰ ਉਹ ਜ਼ਿਆਦਾ ਹੁੰਦੀ ਹੈ ਜੀ। ਹੁਣ ਆਪਾਂ ਇਹ ਦਲ ਬਦਲੂ ਦੇ ਹਵਾਲੇ ਨਾਲ ਗੱਲ ਕਰਦੇ ਰਹੇ ਕਿ ਆਮ ਆਦਮੀ ਪਾਰਟੀ ਨੇ ਸਿੱਧੀਆਂ 3 ਦਲ ਬਦਲੂਆਂ ਨੂੰ ਟਿਕਟਾਂ ਦਿੱਤੀਆਂ ਨੇ, ਜਾਂ ਜੇ ਇਹ ਕਹੀਏ ਕਿ ਪਾਰਟੀ ਤੋਂ ਬਾਹਰੋਂ, ਤਾਂ 4 ਨੂੰ ਪਾਰਟੀ ਤੋਂ ਬਾਹਰੋਂ ਲਿਆ ਕੇ ਟਿਕਟਾਂ ਦਿੱਤੀਆਂ ਨੇ। ਸੋ ਇਹਦਾ ਮਤਲਬ ਇਹ 3 ਤੋਂ 4 ਸੀਟਾਂ ਦਾ ਸਿੱਧਾ ਪਾਰਟੀ ਦੇ ਲੀਡਰਾਂ ਦੇ ਵਿੱਚ, ਵਰਕਰਾਂ ਦੇ ਵਿੱਚ, ਜਾਂ ਜਿਹੜੇ ਦਾਅਵੇਦਾਰ ਸੀ ਟਿਕਟਾਂ ਦੇ ਵਿੱਚ, ਉਹਨਾਂ 'ਚ ਤਾਂ ਇੱਕ ਚਲਾ ਗਿਆ ਨਾ ਕਣ ਕੇ, ਹਾਂ ਵੀ ਲੈ ਸਾਡੇ ਨਾਲ ਧੋਖਾ ਹੋ ਗਿਆ। ਜਲੰਧਰ ਅਗਲੇ ਕਹਿੰਦੇ ਜਿਮਨੀ ਚੋਣ 'ਚ ਵੀ ਬਾਹਰੋਂ ਲਿਆ ਕੇ ਬੰਦਾ ਦਿੱਤਾ ਤੁਸੀਂ, ਸ਼ਸ਼ੀਰ ਰਿੰਕੂ, ਤੇ ਹੁਣ ਆਮ ਚੋਣਾਂ ਹੋਈਆਂ ਤਾਂ ਵੀ ਬਾਹਰੋਂ ਲਿਆ ਕੇ ਪਵਨਟੀਨ ਨੂੰ ਦਿੱਤਾ। ਸੋ ਜਲੰਧਰ ਦਾ ਜਿਹੜਾ ਸਥਾਨਕ ਵਰਕਰ ਹੈ ਆਮ ਆਦਮੀ ਪਾਰਟੀ ਦਾ, ਸਥਾਨਕ ਲੀਡਰਸ਼ਿਪ ਹੈ, ਜਾਂ ਜਿਹੜੇ ਕਹਿੰਦੇ ਸੀ ਕਿ ਅਸੀਂ ਐਮਐਲਏ ਬਣਾ ਕੇ ਦਿੱਤੇ ਨੇ ਬਾਈ, ਅਸੀਂ ਜਿਤਾ ਕੇ ਦਿੱਤੇ ਨੇ, ਹੁਣ ਐਮਪੀ ਤੇ ਸਾਡਾ ਦਾਅਵਾ ਹੈ, ਉਹ ਕਿਸ ਭਾਵਨਾ ਨਾਲ ਤੁਰਨਗੇ, ਉਹ ਕਿਸ ਸ਼ਿੱਦਤ ਨਾਲ ਤੁਰਨਗੇ। ਪਵਨ ਟੀਨੂ ਲਈ ਚੁਣੌਤੀ ਆ। ਬਸਪਾ ਵਾਲਾ ਵੋਟ ਬੈਂਕ ਪਤਾ ਨਹੀਂ ਟੀਨੂ ਦੇ ਨਾਲ ਕਿੰਨਾ ਆਉਣਾ, ਨਹੀਂ ਆਉਣਾ। ਅਕਾਲੀ ਦਲ ਵਾਲਾ ਪਤਾ ਨਹੀਂ ਕਿੰਨਾ ਆਉਣਾ ਕਿ ਨਹੀਂ ਆਉਣਾ ਹੈ, ਪਰ ਆਪ ਵਾਲਾ ਕਿੰਨਾ ਪਊਗਾ ਕਿ ਨਹੀਂ ਪਊਗਾ ਇਹ ਵੀ ਨਹੀਂ ਪਤਾ। ਸੋ ਇਸ ਲਈ ਜਲੰਧਰ ਸੀਟ ਤੇ ਚੁਣੌਤੀ ਆ। ਇਸੇ ਤਰ੍ਹਾਂ ਫਤਿਹਗੜ੍ਹ ਸਾਹਿਬ ਹਲਕਾ ਹੈ, ਜੀਪੀ ਜਿਹੜਾ ਮਤਲਬ ਆਮ ਆਦਮੀ ਪਾਰਟੀ ਤੋਂ ਹਾਰਿਆ ਹੈ ਨਾ, ਜਾਂ ਜਿਹਨੇ ਪਹਿਲੀ ਵਾਰ ਜਦੋਂ ਐਮਐਲਏ ਬਣਿਆ ਸੀ ਤਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਹਰਾਇਆ ਸੀ, ਹੈ ਨਾ। ਸੋ ਉਹ ਜੀਪੀ ਹੁਣ ਮਤਲਬ ਕਿ ਆਮ ਆਦਮੀ ਪਾਰਟੀ 'ਚ, ਤੇ ਫਿਰ ਆਮ ਆਦਮੀ ਪਾਰਟੀ ਦੇ ਫਤਿਹਗੜ੍ਹ ਸਾਹਿਬ ਹਲਕੇ ਦੇ ਵਰਕਰ, ਲੀਡਰ, ਟਿਕਟ ਦੇ ਦਾਅਵੇਦਾਰ, ਹੈ ਨਾ, ਰਾਖਵੀਂ ਸੀਟ ਆ, ਤਾਂ ਉਸ ਭਾਈਚਾਰੇ ਦੇ ਨੁਮਾਇੰਦੇ ਵੀ ਕਿੰਨੇ ਦਾਅਵੇਦਾਰ ਹੋਣੇ। ਸੋ ਉਹ ਸਾਰਿਆਂ ਦੇ ਮਨਾਂ ਤੇ ਕੀ ਬੀਤਣੀ ਹੋਣੀ। ਸੋ ਇਸ ਲਈ ਉਹ ਕਿਸ ਮੂੰਹ ਨਾਲ ਜੀਪੀ ਦੇ ਨਾਲ ਤੁਰਨਗੇ, ਇਹ ਚੁਣੌਤੀ ਤਾਂ ਹੈਗੀ ਹੈ ਜੀਪੀ ਲਈ। ਸੋ ਇਹਨੂੰ ਕਿਵੇਂ ਨਜਿੱਠਦੇ ਨੇ, ਇਹ ਉਮੀਦਵਾਰ ਦੀ ਆਪਣੀ ਕਲਾਕਾਰੀ ਹੈ। ਜੇ ਇਸ ਹਵਾਲੇ ਨਾਲ, ਤਾਂ ਚੁਣੌਤੀ ਹੁਸ਼ਿਆਰਪੁਰ 'ਚ ਵੀ ਸੇਮ ਇਸੇ ਤਰ੍ਹਾਂ ਦੀ ਹੈ ਜੀ। ਬਿਲਕੁਲ, ਬੇਸ਼ੱਕ ਰਾਜਕੁਮਾਰ ਚੱਬੇਵਾਲ ਨੂੰ ਮਜ਼ਬੂਤ ਉਮੀਦਵਾਰ ਮੰਨਿਆ ਜਾ ਰਿਹਾ, ਤੇ ਉਹ ਕਾਂਗਰਸ ਵੱਲੋਂ ਵੀ ਟਿਕਟ ਦੇ ਮਜ਼ਬੂਤ ਦਾਅਵੇਦਾਰ ਸੀ, ਟਿਕਟ ਉਧਰੋਂ ਵੀ ਮਿਲਣ ਦੇ ਪੂਰੇ ਚਾਂਸ ਸੀ, ਹੈ ਨਾ। ਸੋ ਪਰ ਉਹ ਪਾਰਟੀ ਬਦਲ ਲਈ, ਤੇ ਪਾਰਟੀ ਬਦਲਣ ਤੋਂ ਬਾਅਦ ਬੇਸ਼ੱਕ ਉਹ ਆਪਣੇ ਦਮ ਤੇ ਜਾਂ ਉੱਥੇ ਦੇ ਸਥਾਨਕ ਵੋਟਰਾਂ ਦੇ ਦਮ ਤੇ ਕਿਸ ਪੋਜੀਸ਼ਨ 'ਚ ਆਉਂਦੇ ਨੇ, ਇਹ ਵੱਖਰੀ ਗੱਲ ਆ, ਹੈ ਨਾ। ਪਰ ਪਾਰਟੀ ਦੀ ਲੀਡਰਸ਼ਿਪ ਅੰਦਰ ਖਾਤੇ ਕਹਿੰਦੇ ਉਹਨਾਂ ਦੇ ਨਾਲ ਨਹੀਂ ਤੁਰ ਰਹੀ ਅਜੇ। ਅੱਛਾ, ਮਤਲਬ ਇਹ ਚੁਣੌਤੀ ਬਣ ਗਈ ਰਾਜਕੁਮਾਰ ਚੱਬੇਵਾਲ ਲਈ। ਸੋ ਉਹ ਕਹਿੰਦੇ ਕਿ ਨਾਲ ਜਾ ਕੇ ਵੀ ਸ਼ਕਲਾਂ ਦਿਖ ਰਹੀਆਂ ਹੁੰਦੀਆਂ ਕਿ ਹਾਂ ਇਹ ਵੋਟਾਂ ਮੰਗਣ ਵੀ ਆਏ ਨੇ, ਕਿ ਨਾ ਕਰਨਾ ਇਹਨੇ ਕਿ ਨਹੀਂ ਨਾ ਪਾਇਓ। ਸੋ ਉੱਥੇ ਸਥਿਤੀ ਔਖੀ ਬਣ ਗਈ ਉਹਦੇ ਲਈ। ਸੋ ਤਿੰਨੇ ਇਹ ਉਹ ਨੇ ਜਿਹੜੇ ਦਲ ਬਦਲ ਕੇ ਆਏ ਨੇ। ਇਸੇ ਤਰ੍ਹਾਂ ਚੌਥੀ ਸੀਟ ਫਰੀਦਕੋਟ ਦੇ ਵਿੱਚ ਚੰਗੀ ਪੋਜੀਸ਼ਨ 'ਚ ਦਿਖ ਰਹੇ ਨੇ ਅੱਜ ਦੀ ਤਰੀਕ 'ਚ ਕਰਮਜੀਤ ਅਨਮੋਲ ਹੋਰੀ। ਭਗਵੰਤ ਮਾਨ ਦੇ ਮਿੱਤਰ ਵੀ ਨੇ ਜੀ, ਕਲਾਕਾਰ ਵੀ ਨੇ, ਫੇਮ ਚਿਹਰਾ ਵੀ ਹੈ, ਗਾਇਕੀ ਦੇ ਵਿੱਚ ਵੀ ਤੇ ਕਲਾਕਾਰੀ ਦੇ ਵਿੱਚ ਵੀ, ਉਮਰ ਦਰਾਜ ਦੇ ਹਿਸਾਬ ਨਾਲ ਨੌਜਵਾਨਾਂ 'ਚ ਵੀ ਗਿਣੇ ਜਾਂਦੇ ਨੇ। ਸੋ ਇਸ ਲਈ ਉਸ ਮਾਮਲੇ ਦੇ ਵਿੱਚ ਭਗਵੰਤ ਮਾਨ ਦੇ ਪਰਿਵਾਰਕ ਮਿੱਤਰ ਹੋਣ ਦੇ ਨਾਤੇ ਪਾਰਟੀ ਸਿੱਧਾ ਖੁੱਲ੍ਹ ਕੇ ਵਿਰੋਧ ਨਹੀਂ ਕਰ ਪਾ ਰਹੀ। ਜਿਵੇਂ ਆਪਾਂ ਅੰਮ੍ਰਿਤਸਰ ਦੀ ਗੱਲ ਕਰ ਰਹੇ ਸੀ ਨਾ, ਕਿ ਤਰਨਜੀਤ ਸੰਧੂ ਹੋਰੀ ਨੇ ਕਿ ਭਾਈ ਪਤਾ ਸਾਰਿਆਂ ਨੂੰ ਜੈ ਸ਼ੰਕਰ ਦੇ ਰਾਹੀਂ ਮੋਦੀ ਦੇ ਨੇੜਲੇ ਨੇ, ਇਸ ਲਈ ਭਾਜਪਾ ਉੱਥੇ ਖੁੱਲ੍ਹ ਕੇ ਵਿਰੋਧ ਨਹੀਂ ਕਰ ਪਾ ਰਹੀ, ਪਰ ਅੰਦਰੋਂ ਔਖੀ ਹੈ। ਉਵੇਂ ਕਹਿੰਦੇ ਇੱਥੇ ਕਰਮਜੀਤ ਵਾਲੇ ਮਾਮਲੇ 'ਚ ਵੀ ਕੁਝ ਲੀਡਰ ਹੈਗੇ ਨੇ ਔਖੇ ਨੇ। ਸੋ ਕਿ ਲੈ ਵੀ ਬਾਹਰੋਂ ਲਿਆਂਦਾ ਬੰਦਾ, ਐਂ ਤਾਂ ਆਪਣੇ ਆੜੀਆਂ ਨੂੰ ਦੇਈ ਜਾਓਗੇ ਤੁਸੀਂ, ਮਤਲਬ ਇਹ ਚਰਚਾ। ਪਰ ਤਾਂ ਵੀ ਕਰਮਜੀਤ ਆਪਣੇ ਦਮ ਤੇ ਚੋਣ ਲੜ ਰਿਹਾ ਤੇ ਮਜ਼ਬੂਤ ਧਿਰ ਵਜੋਂ ਹੈਗਾ। ਇਸੇ ਤਰ੍ਹਾਂ ਸੰਗਰੂਰ ਦੇ ਵਿੱਚ ਵੀ ਮਤਲਬ ਅਜਿਹਾ ਕੋਈ ਸਿੱਧਾ ਵਿਰੋਧ ਬਿਲਕੁਲ ਅਜੇ ਦੇਖਣ ਨੂੰ ਮਿਲਦਾ। ਇੱਕ ਤਾਂ ਮੁੱਖ ਮੰਤਰੀ ਸਾਹਿਬ ਦਾ ਹਲਕਾ ਦੂਜਾ ਮਤਲਬ ਕਿ ਮੀਤਹਿਰ ਛੋਟਾ ਉਮਰ 'ਚ ਤੇ ਸਾਰਿਆਂ ਨੂੰ ਕਹਿੰਦੇ ਕਿ ਨਾਲ ਲੈ ਕੇ ਚੱਲਦਾ ਤੇ ਨਿੰਮ ਕੇ ਚੱਲਦਾ। ਸੋ ਇਸ ਲਈ ਕਹਿੰਦੇ ਕਿ ਤੀਜਾ ਉਹਨਾਂ ਨੂੰ ਲੱਗਦਾ ਕਿ ਗੋਲਡੀ ਆ ਗਿਆ ਹੁਣ ਅਸੀਂ। ਇਹ 2 ਸੀਟਾਂ ਤੇ ਅਜੇ ਬੇਸ਼ੱਕ ਉਹਨਾਂ ਨੂੰ ਲੱਗਦਾ ਹੋਵੇ ਕਿ ਇਹੋ ਜਿਹਾ ਨਹੀਂ ਮਸਲਾ ਹੈਗਾ, ਪਰ ਬਾਕੀ ਸੀਟਾਂ ਤੇ ਜ਼ਿਆਦਾਤਰ ਹੁਣ ਖੰਡੂਰ ਸਾਹਿਬ ਆਪਣੇ ਬੋਲਾਂ ਕਰਕੇ ਹੀ ਫਸ ਗਿਆ, ਲਾਲਜੀਤ ਭੁੱਲਰ। ਹਾਂਜੀ, ਵੇਖ ਲਓ ਤੁਸੀਂ, ਬਿਆਨਬਾਜ਼ੀ ਕਰਕੇ ਉਹਦੇ ਬਿਆਨਬਾਜ਼ੀ ਉਹ ਵੀ ਸੈੱਟ ਨਹੀਂ ਆ ਰਹੀ ਅਜੇ ਵੀ। ਉੱਥੇ ਉਹਦੇ ਇਹ ਬੋਲਾਂ ਕਰਕੇ ਰਾਮਗੜੀਆ ਤੇ ਸੁਨਿਆਰਾ ਭਾਈਚਾਰੇ ਤੋਂ ਇਲਾਵਾ ਬਾਕੀ ਭਾਈਚਾਰੇ ਵੀ ਇਸ ਗੱਲ ਨੂੰ ਗਲਤ ਮੰਨ ਰਹੇ ਨੇ ਉਹਦੇ। ਹਾਂਜੀ, ਬਿਲਕੁਲ। ਸੋ ਉਹਦਾ ਖਮਿਆਜਾ ਉਹਨੂੰ ਹੋਰ ਭਾਈਚਾਰੇ ਦੀ ਵੋਟ ਨਾਲ। ਇਹ ਨਹੀਂਗਾ ਕਿ ਤੁਸੀਂ ਇੱਕ ਵਾਰੇ ਬੋਲਦਾ ਤਾਂ ਬਾਕੀ ਭਾਈਚਾਰਾ ਖੁਸ਼ ਹੋ ਜਾਊਗਾ। ਅਗਲਾ ਕਹਿੰਦਾ ਜੇ ਤੈਨੂੰ ਸਤਿਕਾਰ ਹੀ ਨਹੀਂ ਕਰਨਾ ਹੁੰਦਾ ਕਿਸੇ ਦਾ, ਮੰਤਰੀ ਹੋ ਕੇ ਤੁਹਾਨੂੰ ਆਪਣੇ ਬੋਲਾਂ ਤੇ ਕੰਟਰੋਲ ਨਹੀਂਗਾ, ਫਿਰ ਕਹਿੰਦੇ ਉੱਤੋਂ। ਇਸ ਲਈ ਉਹਨਾਂ ਦੀ ਚੁਣੌਤੀ ਬਣਿਆ ਹੋਇਆ ਤੇ ਕੁਝ ਧਿਰਾਂ ਉੱਥੇ ਲੱਤਾਂ ਖਿੱਚਣ ਵਾਲੀਆਂ ਵੀ ਹੈਗੀਆਂ। ਇਹੋ ਜਿਹਾ ਕੁਛ ਗੁਰਦਾਸਪੁਰ 'ਚ ਵੀ ਹੈ ਜੀ। ਗੁਰਦਾਸਪੁਰ ਦੇ ਵਿੱਚ ਸ਼ਹਿਰੀ ਕਲਸੀ ਨੂੰ ਟਿਕਟ ਦੇਣ ਤੇ ਕਈ ਦਾਅਵੇਦਾਰ ਨਾਰਾਜ਼ ਨੇ ਅੰਦਰ ਖਾਤੇ। ਤੇ ਸੁਖੀ ਰੰਧਾਵਾ ਹੋਰੀ ਕਹਿੰਦੇ ਕਿ ਦਾਅਵੇ ਚਲਾਉਣ 'ਚ ਮਾਹਰ ਨੇ, ਧੜੱਲੇ ਦਾ ਲੀਡਰ ਨੇ, ਤੇ ਕਹਿੰਦੇ ਕਿ ਅੰਦਰ ਖਾਤੇ ਗੋਟੀਆਂ ਉਧਰ ਫਿੱਟੂ ਵੀ ਹੋ ਰਹੀਆਂ ਨੇ। ਸੋ ਇਸ ਲਈ ਇਹ ਚੁਣੌਤੀ ਵੀ ਹੈ ਉੱਥੇ ਗੁਰਦਾਸਪੁਰ ਹਲਕੇ ਦੇ ਵਿੱਚ ਵੀ। ਸੋ ਕੁੱਲ ਮਿਲਾ ਕੇ ਆਮ ਆਦਮੀ ਪਾਰਟੀ ਦੇ ਲਈ ਜਲੰਧਰ ਦੇ ਵਿੱਚ, ਫਤਿਹਗੜ੍ਹ ਸਾਹਿਬ ਦੇ ਵਿੱਚ, ਹੈ ਨਾ, ਖੰਡੂਰ ਸਾਹਿਬ ਦੇ ਵਿੱਚ, ਤੇ ਗੁਰਦਾਸਪੁਰ ਦੇ ਵਿੱਚ, ਹੁਸ਼ਿਆਰਪੁਰ ਦੇ ਵਿੱਚ ਚੁਣੌਤੀ ਬਣੀ ਹੋਈ ਆ।
ਪਰ ਤਾਂ ਵੀ ਸੰਗਰੂਰ ਤੇ ਫਿਰੋਜ਼ਪੁਰ ਨੂੰ ਫਰੀਦਕੋਟ ਨੂੰ ਆਪਣਾ ਠੀਕ ਠਾਕ ਮੰਨਦੇ ਨੇ। ਤੇ ਪਰ ਅੰਮ੍ਰਿਤਸਰ ਵੀ ਇੰਨਾ ਆਸਾਨ ਨਹੀਂ ਮੰਨਿਆ ਜਾ ਰਿਹਾ ਆਪਣਾ ਕੁਲਦੀਪ ਧਾਲੀਵਾਲ ਦੇ ਲਈ ਜੀ, ਕਿਉਂਕਿ ਉਹਨਾਂ ਦੇ ਲਈ ਉੱਥੇ ਤਾਂ ਧਾਰਮਿਕ ਨਗਰੀ ਦੇ ਨਾਤੇ ਬੇਅਦਬੀ ਵਾਲੇ ਪਹਿਲੂਆਂ ਦੇ ਉੱਤੇ ਨਸ਼ੇ ਵਾਲੇ ਮਸਲੇ ਦੇ ਉੱਤੇ ਤੇ ਕੁਬਰ ਵਿਜੇ ਪ੍ਰਤਾਪ ਜਿਵੇਂ ਵਾਰ-ਵਾਰ ਸਵਾਲ ਖੜੇ ਕਰਦੇ ਨੇ ਇਹਨਾਂ ਦੀ ਉਸ ਸਟੇਜ ਤੋਂ ਉਹਦੇ ਨਾਲ ਇਹਨਾਂ ਦੀ ਵੀ ਚੁਣੌਤੀ ਹੈ। ਸੋ ਜਿਸ ਤਰ੍ਹਾਂ ਆਪਾਂ ਸਾਰੀਆਂ ਪਾਰਟੀਆਂ ਦੇ ਵਿੱਚ ਮਤਲਬ ਅੰਦਰ ਘਾਤ ਜਿਹੜੀ ਮਾਰ ਹੈ ਉਹ ਕਿਵੇਂ ਤਾਪ ਝੱਲਦੇ ਨੇ, ਜਿਹੜਾ ਉਹ ਤਾਪ ਝੱਲੀ ਜਾਊਗਾ ਉਹ ਪੁਣ ਛਣ ਕੇ ਉੱਪਰ ਆਈ ਜਾਊਗਾ। ਸੋ ਇਸ ਲਈ ਲਗਭਗ ਸਥਿਤੀ ਇੱਕੋ ਜਿਹੀ ਹੈ ਸਾਰੀਆਂ ਪਾਰਟੀਆਂ 'ਚ, ਚਾਹੇ ਉਹ ਭਾਜਪਾ ਹੈ, ਚਾਹੇ ਉਹ ਕਾਂਗਰਸ ਹੈ, ਚਾਹੇ ਉਹ ਆਪ ਹੈ। ਹਾਂ, ਅਕਾਲੀਆਂ 'ਚ ਜੇ ਸਥਿਤੀ ਨਹੀਂ ਹੈਗੀ ਤਾਂ ਅਕਾਲੀ ਅਜੇ ਪੂਰੀ ਤਰ੍ਹਾਂ ਮਜ਼ਬੂਤ ਨਹੀਂ ਹੈਗੇ। ਸੋ ਇਹ ਤਿੰਨ ਧਿਰਾਂ ਜੇ ਮਾੜਾ ਮੋਟਾ, ਕਿਉਂਕਿ ਐਕਟਿਵ ਭਾਜਪਾ ਪੰਜਾਬ 'ਚ ਪਹਿਲਾਂ ਨਾਲੋਂ ਮਜ਼ਬੂਤ ਦਿਖ ਰਹੀ ਆ ਜੀ, ਪਰ ਉਹਦੇ ਸਾਹਮਣੇ ਵੱਡੀ ਚੁਣੌਤੀ ਆਮ ਆਦਮੀ ਪਾਰਟੀ ਤੇ ਕਾਂਗਰਸ ਹੈਗੀ ਆ। ਤੇ ਕਾਂਗਰਸ ਦਾ ਆਪਣਾ ਟੱਬਰ ਜਿੰਨਾ ਖਿਲਰੀ ਜਾਂਦਾ ਉਹਦੇ ਕਰਕੇ, ਤੇ ਆਪ ਦਾ ਅੰਦਰੂਨੀ ਕਲੇਸ਼ ਜਿਹੜਾ ਆ ਦਬੀ ਆਵਾਜ਼ ਦੇ ਵਿੱਚ ਹੈਗਾ ਇਹਦੇ ਕਰਕੇ। ਸੋ ਇਸ ਲਈ ਤਿੰਨੇ ਪਾਰਟੀਆਂ ਦੀ ਸਥਿਤੀ ਲਗਭਗ ਕਾਫੀ ਇੱਕੋ ਸੁਰ 'ਚ ਦਿਖਦੀ ਆ। ਤੇ ਉਹਦੇ ਵਿੱਚੋਂ ਮੁਕਾਬਲੇ ਦੇ ਵਿੱਚ ਹੁਣ ਜਿਵੇਂ ਜਿਵੇਂ ਨੇੜੇ ਆ ਰਿਹਾ ਇਹ ਬਣ ਰਿਹਾ ਕਿ ਜਿਵੇਂ ਆਮ ਆਦਮੀ ਪਾਰਟੀ ਬਨਾਮ ਕਾਂਗਰਸ ਮੁਕਾਬਲਾ ਹੋਵੇ ਤੇ ਇਹਦੇ ਵਿੱਚੋਂ ਦੂਜੀ ਤੀਜੀ ਧਿਰ ਵੀ ਕੋਈ ਦਾਅ ਲਾ ਸਕਦੀ ਹੋਵੇ ਤੇ ਕੁਝ ਸੀਟਾਂ ਦੇ ਉੱਤੇ ਪੰਥਕ ਨੁਮਾਇੰਦੇ ਜਿਹੜੇ ਖੜੇ ਹੋ ਰਹੇ ਨੇ ਉਹਨਾਂ ਦੇ ਨਾਲ ਵੀ ਸਥਿਤੀ ਕਾਫੀ ਡਾਮਾਡੋਲ ਇਹਨਾਂ ਧਿਰਾਂ ਦੀ ਹੋ ਸਕਦੀ ਹੈ। ਦੂਜਿਆਂ ਨੂੰ ਅਨੁਸ਼ਾਸਨ ਦਾ ਪਾਠ ਪੜ੍ਹਾਉਣ ਵਾਲੇ, ਸਬਰ ਦਾ ਪਾਠ ਪੜ੍ਹਾਉਣ ਵਾਲੇ ਲੀਡਰ ਆਪ ਸਬਰੋਂ ਹਟੇ ਪਏ ਆ। ਆਪ ਸਬਰ ਹੈ ਨਹੀਂ ਉਹਨਾਂ ਨੂੰ, ਦੂਜਾ ਆਪ ਕੋਈ ਡਿਸਪਲਿਨ ਨਹੀਂ। ਹਾਂਜੀ, ਇਹ ਦੌੜ ਲੱਗੀ ਪਈ ਹੈ ਕਿ ਹਾਏ ਮੈਂ ਟਿਕਟ ਹੋਣਾ ਰਹਿ ਜਾਂ ਇੱਕ ਅਨਾਰ 100 ਬਿਮਾਰ ਵਾਲੀ ਗੱਲ ਹੈ। ਟਿਕਟਾਂ ਤਾਂ 13 ਹੀ ਆਉਣੀਆਂ ਸਾਰੇ ਪੰਜਾਬ 'ਚ, ਚਾਹੇ ਲੀਡਰ 1300 ਕਿਉਂ ਨਾ ਹੋਣ। ਅਗਲੀ ਖਬਰ ਦੇ ਵੱਲ ਵਧੀਏ। ਸ਼ਰਮਾ ਜੀ, ਗੱਲ ਕਰੀਏ ਪ੍ਰਿਯੰਕਾ ਗਾਂਧੀ ਦੀ। ਰਾਹੁਲ ਗਾਂਧੀ ਨੇ ਰਾਏਬਰੇਲੀ ਤੋਂ ਪਰਚਾ ਭਰ ਦਿੱਤਾ ਤੇ ਮੋਦੀ ਨੇ ਤੰਜ਼ ਕੀਤਾ। ਉਹ ਕਹਿੰਦੇ ਵਾਇਨਾਡ ਤੋਂ ਡਰਦੇ ਚਲੇ ਗਏ ਤੁਸੀਂ, ਸ਼ਹਿਜ਼ਾਦਾ ਚਲਾ ਗਿਆ ਰਾਏਬਰੇਲੀ। ਪ੍ਰਿਯੰਕਾ ਗਾਂਧੀ ਕਿਉਂ ਨਹੀਂ ਲੜੇ ਉੱਥੋਂ ਰਾਏਬਰੇਲੀ ਤੋਂ? ਦੇਖੋ, ਪਹਿਲੀ ਗੱਲ ਤਾਂ ਮਤਲਬ ਬੰਦਾ ਉਹ ਬੋਲੇ ਜਿਹੜਾ ਆਪ ਇਸ ਕਿਰਦਾਰ 'ਚ ਨਾ ਹੋਵੇ। ਮਤਲਬ ਇਹ ਸਵਾਲ ਪ੍ਰਵੀਨ ਜੀ ਤੁਸੀਂ ਕਰੋ, ਮੈਂ ਕਰਾਂ, ਮੀਡੀਆ ਕਰੇ ਕਿ ਰਾਹੁਲ ਗਾਂਧੀ ਨੂੰ 2 ਸੀਟਾਂ ਤੇ ਕਿਉਂ ਲੜਨਾ ਪੈ ਰਿਹਾ ਬਈ। ਪਹਿਲਾਂ ਵੀ ਉਹ ਇਹ ਕਰ ਚੁੱਕੇ ਨੇ ਤੇ ਹਾਰ ਚੁੱਕੇ ਨੇ ਅਮੇਠੀ ਤੋਂ। ਜੇਕਰ ਬੰਦਾ ਦਮਦਾਰ ਤਾਂ 1 ਸੀਟ ਤੋਂ ਲੜੇ ਤੇ ਉਹਨਾਂ ਨੂੰ ਕਹੇ ਕਿ ਮੈਂ ਤੁਹਾਡੀ ਨੁਮਾਇੰਦਗੀ ਕਰੂੰਗਾ। ਤੁਸੀਂ 1 ਸੀਟ ਨਾਲ ਤਾਂ ਧੋਖਾ ਕਰ ਰਹੇ ਹੋ ਨਾ। ਹਾਂਜੀ। ਤੇ ਪਰ ਜਿਹੜਾ ਨਰਿੰਦਰ ਮੋਦੀ ਬੋਲ ਰਿਹਾ ਉਹਨੂੰ ਪੁੱਛੋ ਕਿ ਤੂੰ 2 ਸੀਟਾਂ ਤੋਂ ਨਹੀਂ ਲੜਿਆ ਸੀ ਭਾਈ। ਹਾਂਜੀ, ਬਿਲਕੁਲ। ਤੇ ਦੂਜੀ ਗੱਲ ਕਿ ਵਾਰਾਣਸੀ ਤੁਹਾਡੀ ਜੱਦੀ ਪੁਸ਼ਤੀ ਹੈ, ਤੁਹਾਡਾ ਗ੍ਰਹਿ ਸੂਬਾ ਵੀ ਨਹੀਂਗਾ। ਤੁਸੀਂ ਕਿਉਂ ਫਿਰ ਇਹ ਸਵਾਲ ਨਰਿੰਦਰ ਮੋਦੀ ਤੇ ਤਾਂ ਉੱਠਦਾ ਕਿ ਤੁਸੀਂ ਵੀ ਭਗੌੜੇ ਹੀ ਹੋ। ਫਿਰ ਤੁਸੀਂ ਗੁਜਰਾਤ ਛੱਡ ਕੇ ਕਿਉਂ ਆ ਗਏ ਜੀ? ਗੁਜਰਾਤ ਦੀ ਸੀਟ ਤੋਂ ਲੜਦੇ। ਇਸ ਲਈ ਇਹ ਵਰਤਾਰਾ ਰਾਜਨੀਤੀ ਵਿੱਚ ਠੀਕ ਹੈ ਕਿ ਮੋਦੀ ਦੇ ਭਾਸ਼ਣ ਚੱਲਦੇ ਨੇ ਤੇ ਮੀਡੀਆ ਦਿਖਾਉਂਦਾ ਹੈ, ਇਸ ਲਈ ਅਗਲੇ ਦੀ ਗੱਲ ਜਾਇਜ਼ ਆ। ਹਾਂ, ਰਾਹੁਲ ਗਾਂਧੀ ਲਈ ਵੱਡਾ ਸਵਾਲ ਇਹ ਹੈ ਕਿ ਅਮੇਠੀ ਕਿਉਂ ਛੱਡੀ? ਅਮੇਠੀ ਤੋਂ ਛੱਡ ਕੇ ਪਹਿਲਾਂ ਕੇਰਲ ਜਾਣਾ ਤੇ ਕੇਰਲਾ ਤੋਂ ਹੁਣ ਫਿਰ ਰਾਏਬਰੇਲੀ ਆਉਣਾ। ਹਾਂ, ਮਾਂ ਨੇ ਹੁਣ ਬਿਮਾਰੀ ਕਰਕੇ ਨਾ ਕਰਤੀ ਕਿ ਮੈਂ ਚੋਣ ਨਹੀਂ ਲੜਨੀ। ਇਸ ਲਈ ਮਤਲਬ ਕਿ ਇਹ ਤੈਅ ਹੋ ਗਿਆ ਕਿ ਹਾਂ ਉੱਥੋਂ ਜੀ ਹੁਣ ਪਰਿਵਾਰਕ ਜੀ ਲੜੂਗਾ। ਇੱਕ ਵਾਰ ਤਾਂ ਇਹ ਵੀ ਚਰਚਾ ਸੀ ਕਿ ਅਮੇਠੀ ਤੋਂ ਵੀ ਕਾਗਜ਼ ਖਰੀਦ ਲਏ ਸੀਗੇ ਰਾਹੁਲ ਗਾਂਧੀ ਦੇ ਨਾਂ ਦੇ। ਚਲੋ ਇਸ ਵਾਰ ਮਤਲਬ ਕਿ ਲਗਭਗ 25 ਸਾਲਾਂ ਬਾਅਦ ਹੈ ਕਿ ਕਿਸੇ ਗੈਰ ਗਾਂਧੀ ਨੂੰ ਤਾਂ ਟਿਕਟ ਮਿਲੀ ਵਿਚਾਰੇ ਨੂੰ। ਉੱਥੇ ਦਾ ਵਰਕਰ ਤਾਂ ਨਹੀਂ ਸਾਰੀ ਉਮਰ ਸੋਚਦਾ ਹੋਊਗਾ ਕਿ ਅਸੀਂ ਤਾਂ ਝੰਡੇ ਚੱਕਣ ਜੋਗੇ ਹੀ ਇਹਨਾਂ ਦੇ। ਸੋ ਇਸ ਵਾਰ ਉੱਥੋਂ KL ਸ਼ਰਮਾ ਨੂੰ ਟਿਕਟ ਦਿੱਤੀ ਹੈ ਅਮੇਠੀ ਤੋਂ। 25 ਸਾਲ ਤੋਂ ਉਹ ਇੱਥੇ ਲਗਭਗ ਗਾਂਧੀ ਪਰਿਵਾਰ ਚੋਂ ਲੜਦਾ ਰਿਹਾ। ਅਮੇਠੀ ਤੋਂ 1999 ਤੋਂ ਲੈ ਕੇ 2019 ਤੱਕ ਸੋਨੀਆ ਤੇ ਰਾਹੁਲ ਚੋਣ ਲੜੇ ਨੇ, ਹੈ ਨਾ। ਫਿਰ ਇਸੇ ਤਰ੍ਹਾਂ ਜੇਕਰ ਤੁਸੀਂ ਦੇਖੋ ਤਾਂ 1999 ਤੋਂ ਲੈ ਕੇ ਰਾਹੁਲ ਗਾਂਧੀ ਤੇ ਸੋਨੀਆ ਅਮੇਠੀ ਸੀਟ ਤੋਂ ਮਤਲਬ ਚੋਣਾਂ ਲੜਨ ਦੇ ਦੌਰਾਨ 16 ਕੁ ਵਾਰ ਮਤਲਬ ਇਹ MP ਬਣੇ ਨੇ ਤੇ 3 ਵਾਰ ਕਾਂਗਰਸ ਬਣੀ ਹੈ। ਠੀਕ ਹੈ ਜੀ। ਇਸ ਲਈ ਇਹ ਤੇ ਇਸੇ ਤਰ੍ਹਾਂ ਰਾਏਬਰੇਲੀ ਜੇਕਰ ਗੱਲ ਕਰੀ, ਰਾਏਬਰੇਲੀ 'ਚ 16 ਵਾਰ ਜਿੱਤੀ ਆ ਕਾਂਗਰਸ, ਹੈ ਨਾ। ਠੀਕ ਹੈ ਜੀ। ਤੋਂ 3 ਵਾਰ ਇੱਥੇ ਗੈਰ ਕਾਂਗਰਸੀ ਜਿੱਤੇ ਨੇ। ਸੋ ਇਸ ਲਈ ਅਮੇਠੀ ਸੀਟ ਵੀ ਸੋਨੀਆ ਨੇ ਹੀ ਰਾਹੁਲ ਨੂੰ ਛੱਡੀ ਸੀ ਨਾ। ਸੋ ਉੱਥੋਂ ਫਿਰ ਰਾਹੁਲ ਆ ਗਏ ਤੇ ਹੁਣ ਰਾਏਬਰੇਲੀ ਸੋਨੀਆ ਨੇ ਰਾਹੁਲ ਲਈ ਛੱਡੀ ਹੈ। ਪਰ ਚਰਚੇ ਸਾਰਿਆਂ ਦੇ ਵਿੱਚ ਇਹ ਸੀਗੇ ਕਿ ਅਮੇਠੀ ਤੋਂ ਰਾਹੁਲ ਗਾਂਧੀ ਲੜਨਗੇ, ਠੀਕ ਹੈ ਜੀ, ਤੇ ਰਾਏਬਰੇਲੀ ਤੋਂ ਪ੍ਰਿਯੰਕਾ ਲੜੂਗੀ। ਹੁਣ ਪ੍ਰਿਯੰਕਾ ਦੇ ਨਾਲ ਲੜਨ ਪਿੱਛੇ ਕਹਿੰਦੇ ਇੱਕ ਸਿਆਸੀ ਦਾਅ ਏ ਜੀ। ਇੱਕ ਤਾਂ ਇਹ ਮੰਨ ਕੇ ਚੱਲ ਰਹੀ ਆ ਕਾਂਗਰਸ ਕੇ ਲੈ ਵੀ 2 ਹੀ ਸੀਟਾਂ ਰਾਹੁਲ ਗਾਂਧੀ ਨੇ ਜਿੱਤ ਲੈਣੀਆਂ ਇਸ ਵਾਰ। ਠੀਕ ਹੈ, ਕਿ ਰਾਏਬਰੇਲੀ ਵੀ ਜਿੱਤ ਲੈਣੀ ਹੈ ਤੇ ਉਹ ਵਾਇਨਾਡ ਵਾਲੀ ਉੱਥੇ ਵਾਲੀ ਕੇਰਲ ਵਾਲੀ ਵੀ ਜਿੱਤ ਲੈਣੀ ਹੈ। ਠੀਕ ਹੈ। ਤੇ ਫਿਰ ਹੋਊਗੀ ਕਹਿੰਦੇ ਕਿ ਹੁਣ ਚੋਣ ਪ੍ਰਚਾਰ ਦੱਬ ਕੇ ਕਰਾਓ ਪ੍ਰਿਯੰਕਾ ਤੋਂ, ਤੇ ਜੇ ਉਹ ਵੀ ਇਹਨਾਂ ਚ ਉਲਝ ਗਈ ਫਿਰ ਦੋਏ
ਮਤਲਬ ਕਿ ਸਟਾਰ ਪ੍ਰਚਾਰਕ ਨੇ ਪਾਰਟੀ ਦੇ, ਇਸ ਲਈ ਦੋਏ ਆਪਣੀ ਚੋਣਾਂ ਚੁਣ ਜਾਣਗੇ, ਇਹਨਾਂ ਨੂੰ ਇੱਥੇ ਨਾਲ ਜਾਓ। ਸੋ ਕਹਿੰਦੇ ਇਸ ਲਈ ਇਹ ਸਿਆਸੀ ਚਾਲ ਹੈ ਜੀ ਕਾਂਗਰਸ ਦੀ। ਹੁਣ ਪਤਾ ਨਹੀਂ ਕਿਹੜੀ ਚਾਲ ਹੈ, ਤਾਂ ਵੋਟਰਾਂ ਨੇ ਫੈਸਲਾ ਕਰਨਾ ਕਿ ਚਾਲਾਂ ਚੱਲਦੀਆਂ ਕਿ ਨਹੀਂ ਚੱਲਦੀਆਂ, ਹੈ ਨਾ। ਤੇ ਪਰ ਅਗਲੇ ਕਹਿੰਦੇ ਕਿ ਫਿਰ ਬਾਅਦ ਚੋਂ ਜਿਮਨੀ ਚੋਣ ਜਿਤਾ ਕੇ ਲੈ, ਕਿ ਬਾਅਦ ਚੋਂ ਹੋ ਸਕਦਾ ਰਾਏ ਬਰੇਲੀ ਤੋਂ ਹੀ ਫਿਰ ਰਾਹੁਲ ਛੱਡ ਦੇਣ ਤੇ ਫਿਰ ਪ੍ਰਿਅੰਕਾ ਲੜੇ। ਪਰ ਇਹ ਤਾਂ ਹੈ ਜਦੋਂ 4 ਨੂੰ ਨਤੀਜੇ ਤੁਹਾਡੇ ਹਿਸਾਬ ਨਾਲ ਆਉਣਗੇ, ਤੁਹਾਡੀ ਗਿਣਤੀ ਮਿਣਤੀ ਹਿਸਾਬ ਨਾਲ ਆਉਣਗੇ, ਇਹ ਫੈਸਲਾ ਵੋਟਰਾਂ ਨੇ ਕਰਨਾ। ਹਾਂ, ਅਮੇਠੀ ਦੇ ਵਿੱਚੋਂ ਰਾਹੁਲ ਦਾ ਮੈਦਾਨ ਚੋਂ ਹਟਣਾ ਇਹ ਭਾਜਪਾ ਨੂੰ ਇੱਕ ਮਤਲਬ ਕਿ ਤਰੁੱਪ ਦਾ ਪੱਤਾ ਕਹਿ ਸਕਦੇ ਹੋ ਮਿਲ ਗਿਆ। ਸਮ੍ਰਿਤੀ ਇਰਾਨੀ ਨੂੰ ਗਾਉਣ ਲਈ, ਵਜਾਉਣ ਲਈ, ਕਹਿਣ ਨੂੰ ਇੱਕ ਗੱਲ ਮਿਲਦੀ ਹੈ। ਜੀ। ਤੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਕਹਿੰਦੇ ਵਿਦਿਆਰਥੀਆਂ ਲਈ ਹੁਣ ਸਿਹਤ ਬੀਮਾ ਸਕੀਮ ਹੈ। ਹਾਂ ਬਿਲਕੁਲ ਪ੍ਰਵੀਨ ਜੀ, ਇਹ ਕੋਈ ਨਵੀਂ ਯੋਜਨਾ ਨਹੀਂ ਹੈ ਵੈਸੇ ਤਾਂ, ਇਹ 2007 ਦੀ ਯੋਜਨਾ ਹੈ ਜੀ। ਤੇ ਪਰ ਸਾਡਾ ਸਿਸਟਮ ਕਿੰਨੀ ਤੇਜ਼ੀ ਨਾਲ ਚੱਲਦਾ ਸੀ ਇਹਦਾ ਅੰਦਾਜ਼ਾ ਲਾ ਲਓ ਕਿ ਜਿੱਥੇ 11 ਦਿਨਾਂ ਬਾਅਦ ਡਾਟਾ ਅਪਡੇਟ ਕਰਦੇ ਨੇ EVM ਵਾਲਾ, ਤੇ ਉੱਥੇ ਫਿਰ 2007 ਵਾਲੀ ਸਕੀਮ 24 ਚ ਆ ਕੇ ਅਮਲੀਜਾਮਾ ਪਹਿਨਾਇਆ ਜਾ ਰਿਹਾ। 2007 ਦੇ ਵਿੱਚ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਪਹਿਲੀ ਜਮਾਤ ਤੋਂ ਲੈ ਕੇ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੇ ਲਈ ਬੀਮਾ ਯੋਜਨਾ, ਸਿਹਤ ਬੀਮਾ ਯੋਜਨਾ ਨੂੰ ਅੰਤਮ ਛੋਹ ਦਿੱਤਾ ਗਿਆ ਸੀਗਾ, ਤੇ ਉਹਦੇ ਲਈ 1 ਕਰੋੜ ਬਜਟ 'ਚ ਰੱਖ ਵੀ ਲਿਆ ਸੀ। ਉਹਦੇ ਬਾਵਜੂਦ ਇਹਨੂੰ ਅਮਲੀਜਾਮਾ ਪਹਿਨਾਉਣ ਦੇ ਲਈ 29 ਅਪ੍ਰੈਲ ਤੱਕ ਦਾ ਸਮਾਂ ਲੱਗਿਆ। 29 ਅਪ੍ਰੈਲ 2024 ਨੂੰ ਜਾ ਕੇ ਹੁਣ ਭਾਰਤ ਪੰਜਾਬ ਦੇ ਸਿੱਖਿਆ ਵਿਭਾਗ ਤੇ ਸਿਹਤ ਵਿਭਾਗ ਨੇ ਮਿਲ ਕੇ ਇਸ ਨੂੰ ਮਤਲਬ ਕਿ ਉਹ ਰੂਪ ਦਿੱਤਾ, ਤੇ ਹੁਣ ਸਪਸ਼ਟ ਹੋ ਗਿਆ ਜੀ ਕਿ ਬਿਲਕੁਲ ਜੀ ਪੰਜਾਬ ਦੇ ਪਹਿਲੀ ਜਮਾਤ ਤੋਂ ਲੈ ਕੇ 12ਵੀਂ ਜਮਾਤ ਤੱਕ ਦੇ ਪੰਜਾਬ ਦੇ ਸਰਕਾਰੀ 19,200 ਦੇ ਕਰੀਬ ਸਕੂਲਾਂ ਦੇ ਵਿੱਚ ਜਿਹੜਾ 26 ਲੱਖ ਸਾਡਾ ਵਿਦਿਆਰਥੀ ਪੜ੍ਹਦਾ ਹੈ, 26 ਲੱਖ ਤੋਂ ਵੱਧ ਵਿਦਿਆਰਥੀ ਹੈਗਾ, ਉਹਨਾਂ ਦੇ ਲਈ ਹੁਣ ਸਿਹਤ ਬੀਮਾ ਹੋਏਗੀ। ਔਰ ਇਹ ਬੀਮਾ ਯੋਜਨਾ ਸਿਰਫ ਸਕੂਲ ਦੇ ਸਮੇਂ 'ਚ ਜਾਂ ਸਕੂਲ ਦੇ ਚੁਗਿਰਦੇ 'ਚ ਹੀ ਲਾਗੂ ਨਹੀਂ ਹੋਏਗੀ। ਜਿਹੜਾ ਜਵਾਕ ਵਿਦਿਆਰਥੀ ਹੈ ਜਿਹਨੇ ਦਾਖਲਾ ਲੈ ਲਿਆ, ਉਹਦੇ ਲਈ ਇਹ 24 ਘੰਟੇ 7 ਦਿਨ 365 ਸਾਲ ਦੇ ਦਿਨ ਇਹ ਲਾਗੂ ਰਹੇਗੀ। ਸੋ ਇਹ ਇਸ ਦੇ ਨਾਲ ਮਤਲਬ ਕਿ ਖੁਦਾ ਨਾ ਖਾਸਤਾ ਕੋਈ ਹਾਦਸਾ ਵਾਪਰਦਾ, ਉਹਨੂੰ ਡਾਕਟਰੀ ਸਹਾਇਤਾ ਦੀ ਲੋੜ ਪੈਂਦੀ ਹੈ ਤਾਂ 5000 ਤੱਕ ਡਾਕਟਰੀ ਸਹਾਇਤਾ ਰਾਸ਼ੀ, ਜੇ ਉਹਨੂੰ ਕੋਈ ਅੰਗ ਲਗਾਉਣ ਦੇ ਲਈ ਜਾਂ ਕੋਈ ਵੀਲ ਚੇਅਰ ਦੀ ਲੋੜ ਪਏ ਉਹਦੇ ਲਈ 5000 ਤੱਕ ਦੀ ਰਾਸ਼ੀ, ਜੇ ਕੋਈ ਉਹਦਾ ਅੰਗ ਕੱਟਿਆ ਵੱਢਿਆ ਜਾਂਦਾ, ਕੋਈ ਅੱਖ ਨੁਕਸਾਨੀ ਜਾਂਦੀ ਹੈ ਤਾਂ ਉਹਦੇ ਲਈ 25000 ਤੱਕ ਦਾ ਬੀਮਾ ਸਿਹਤ ਹੈ, ਸਿਹਤ ਦਾ ਇਹ ਬੀਮਾ ਹੈਗਾ। ਤੇ ਜੇ ਖੁਦਾ ਨਾ ਖਾਸਤਾ ਉਹਦੀਆਂ 2 ਅੱਖਾਂ ਚਲੀਆਂ ਜਾਣ ਜਾਂ ਕੋਈ ਅਪਾਹਜ ਵਾਲੀ ਸਥਿਤੀ ਹੋ ਜਾਵੇ ਜਾਂ ਮਤਲਬ ਕਿ ਇਲਾਜ ਦੌਰਾਨ ਮੌਤ ਵਾਲਾ ਪਹਿਲੂ ਆ ਜਾਵੇ ਤਾਂ ਉਹਦੇ ਲਈ ਇਹ 50000 ਤੱਕ ਦੀ ਰਾਸ਼ੀ ਦਾ ਪ੍ਰਬੰਧ ਹੈ ਇਲਾਜ ਦਾ। ਸੋ ਇਸ ਤਰੀਕੇ ਨਾਲ ਮਤਲਬ ਕਿ 5000 ਤੋਂ ਲੈ ਕੇ 50000 ਤੱਕ ਦਾ ਪੰਜਾਬ ਦੇ ਪਹਿਲੀ ਜਮਾਤ ਤੋਂ ਲੈ ਕੇ 12ਵੀਂ ਜਮਾਤ ਤੱਕ ਦੇ 26 ਲੱਖ ਵਿਦਿਆਰਥੀਆਂ ਦੇ ਲਈ ਬੀਮਾ ਆਇਆ ਜੀ। ਇਹ ਇੱਕ ਚੰਗੀ ਪਹਿਲ ਕਦਮੀ ਹੈ ਜੀ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਹੁਣ ਤੁਹਾਡੇ ਨਾਲ ਮੁਲਾਕਾਤ ਹੋਵੇਗੀ ਜੀ ਅਗਲੇ ਸੋਮਵਾਰ। ਸ਼ਰਮਾ ਜੀ, ਬਹੁਤ-ਬਹੁਤ ਧੰਨਵਾਦ ਜੀ। ਧੰਨਵਾਦ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।